ਐਸਐਚਓ ਸਾਹਿਬ, ਇਨਸਾਨ ਦੀ ਜ਼ਿੰਦਗੀ ਬਾਰੇ, ਇਨਸਾਨ ਦੀ ਉਮਰ ਬਾਰੇ ਤੁਸੀਂ ਕੀ ਗੱਲ ਕਰੋਗੇ? ਉਹ ਗੱਲ ਸਰਕਾਰ ਇਸ ਤਰ੍ਹਾਂ ਕਿ ਪੀਲੋ ਇੱਕ ਸ਼ਾਇਰ ਹੋਇਆ, ਉਹਨੇ ਠੀਕਰੀ ਫੜ ਕੇ ਤਲੀ ਤੇ ਰੱਖੀ ਤੇ ਉਹਨੂੰ ਪੁੱਛਦਾ, ਪੀਲੋ ਪੁੱਛੇ ਠੀਕਰੀਏ ਨਹੀਂ ਕਿਤਵਾ ਲੱਗਿਆ ਜਹਾਨ, ਇੱਥੇ ਲੱਗ ਲੱਗ ਗਈਆਂ ਮਜਲਸਾਂ ਤੇ ਬਹਿ ਬਹਿ ਗਿਆ ਦੀਵਾਨ। ਉਹ ਇੱਕ ਠੱਟੀ ਬਲੋਚ ਦੀ ਸੀ, ਉੱਥੇ ਉਹਦਾ ਜਾਣਾ ਆਉਣਾ ਸੀ, 1000 ਰੁਪਏ ਦੀ ਸਨ ਉਹਦੇ। ਉਹ ਕੁਝ ਦਿਨ ਉਹਨੂੰ ਮਸਰੂਫ ਰਿਹਾ, ਉਹ ਆਪਣਿਆ ਲਿਆ, ਦਿਲ ਪਰੇਸ਼ਾਨ ਹੋਇਆ, ਆਉਂਦਾ ਚੱਲ ਯਾਰ ਉੱਠੂਗਾ, ਚੱਲ ਕੇ ਯਾਰਾਂ ਕੋਲ ਕੋ ਦਿਹਾੜੀ ਲਈਏ, ਗੁਜ਼ਾਰੀਏ, ਟਾਈਮ ਪਾਸ ਕਰੀਏ। ਉੱਥੇ ਗਿਆ, ਉੱਥੇ ਉਹ ਸਾਰੇ ਬਲੋਚ 10 ਵੱਜ ਗਿਆ, ਆਪਣੇ ਕਾਰੋਬਾਰ ਨੂੰ ਧੂਮ ਮਰਿਆ, ਥੱਲੇ ਦੁਗਣ ਤਾਲੇ ਵੱਜੇ। ਉੱਥੇ ਫਿਰ ਉਹ ਠੀਕਰੀ ਨੂੰ ਫੜ ਕੇ ਤਲੀ ਤੇ ਰੱਖ ਕੇ ਉਦੋਂ ਪੁੱਛਿਆ ਉਹਨੇ, ਪੀਲੋ ਪੁੱਛੇ ਠੀਕਰੀਏ ਨੀ ਕਿਤਵਾ ਲੱਗਿਆ ਜਹਾਨ, ਇੱਥੇ ਲੱਗ ਲੱਗ ਗਈਆਂ ਮਜਲਸਾਂ ਤੇ ਬਹਿ ਬਹਿ ਗਏ ਦੀਵਾਨ। ਤੇ ਬਾਕੀ ਇਹ ਜ਼ਿੰਦਗੀ ਏ, ਇਹ ਤੇਜ਼ ਰੇਲ ਵਾਂਗੂ ਵੱਡਿਆ ਉਮਰ ਤੇਰੀ, ਉੱਠਾ ਕੰਧ ਛਤੀਰ ਨਹੀਂ ਕੜੀ ਰਹਿਣੀ। ਕੁਝ ਰੋਜ਼ ਤੂੰ ਸੜਕ ਦੇ ਸੈਰ ਕਰ ਲੈ, ਬੱਖੀ ਵਿੱਚ ਤਬੇਲੇ ਦੇ ਖੜੀ ਰਹਿਣੀ। ਇੱਕ ਦਿਨ ਡੋਰ ਜਵਾਨੀ ਦੀ ਟੁੱਟ ਜਾਣਾ, ਬੁੱਢੀ ਸਦਾ ਨੇ ਜੱਗ ਤੇ ਚੜੀ ਰਹਿਣੀ। ਤੇ ਵੇਖ ਆਲਮਾ ਲੱਖ ਇਲਾਜ ਕਰ ਲੈ, ਜਿਸ ਨਹੀਂ ਹਕੀਮ ਦੀ ਵੀ ਅੜੀ ਜਾਣੀ। ਇਹ ਜ਼ਿੰਦਗੀ 4 ਦਿਨਾਂ ਦਾ ਮੇਲਾ ਹੈ। ਇਹ ਇਸੇ ਤਰ੍ਹਾਂ ਚੰਗੀ ਗੁਜ਼ਰ ਗਿਆ ਤੇ ਜ਼ਿੰਦਗੀ ਹੈ, ਭੈੜੀ ਗੁਜ਼ਰੇ ਤੇ ਗੁਜ਼ਰ ਤੇ ਜਾਂਦੀ ਹੈ, ਪਰ ਉਹ ਜ਼ਿੰਦਗੀ ਨਹੀਂ ਹੁੰਦੀ। ਯਾਨੀ ਕਿ ਇੱਥੇ ਕਿਸੇ ਬੈਠ ਨਹੀਂ ਰਹਿਣਾ, ਤੇ ਬੈਠ ਕਿਸੇ ਨਹੀਂ ਰਹਿਣਾ, ਤੇ ਮੇਲਾ ਦੂਰ ਕੋਈ ਦਿਨ ਦਾ ਮੇਲਾ ਚੱਲ